अस्सलाम वालेकुम। लो जी यारो बेलियो मित्रो ते सज्जनों, तुसी देख रहे हो पंजाबी चैनल। तुहाडे सारिਆਂ ਦਾ लाइक कमेंट ते चैनल सबसक्राइब करन दा बहुत शुक्रिया। लो जी मैं रोज़ जिहड़ा ना वो अपने आप ना एक अहद करदा वां, तहैया करदा वां कि बई हुण मैं कोई भी गल मंदा नहीं कड्ढना। हाँ बस ख़त्म कहानी। जो हो गया अल्लाह माफ़ करे। हाँ जी बस हो गया सो हो गया। हुण अगे तो जिहड़ा ना ਉਹ ਕੋਈ ਬਿਹਤਰ ਅਲਫਾਜ਼ ਜਿਹੜੇ ਨੇ ਉਹ ਇਸਤੇਮਾਲ ਕਰਕੇ ਤੇ ਸ਼ੁਗਰ ਮੁਗਰ ਲਾ ਲਿਆ ਕਰਾਂਗੇ ਜਿਹੜਾ ਅਸੀਂ ਲਾਣਾ ਹੁੰਦਾ। ਹਾਂਜੀ ਗਾਲਾਂ ਮੰਦਿਆਂ ਤੋਂ ਪਰਹੇਜ਼ ਕਰੋ। ਕਿਉਂ ਕੱਲ੍ਹ ਮੈਂ ਸੁਣਿਆ ਸੀ ਇੱਕ ਬਜ਼ੁਰਗ ਨੂੰ ਵੀ, ਉਹ ਵੀ ਇਹੀ ਕਹਿ ਰਹੇ ਸੀ ਕਿ ਬਈ ਇਹ ਛੱਡ ਦਿਓ, 4 ਦਿਨ ਦੀ ਜ਼ਿੰਦਗੀ ਤੁਸੀਂ ਕੀ ਗਾਲਾਂ ਮੰਦਿਆਂ 'ਤੇ ਲੱਗੇ। ਉਹ ਸੁਣ ਕੇ ਮੈਨੂੰ ਬੜਾ ਅਸਰ ਹੋਇਆ। ਮੈਂ ਉਹਦੇ ਸੋਚਿਆ, ਮੈਂ ਕਿਹਾ ਬਸ ਯਾਰ ਹੁਣ ਕੋਈ ਗਾਲ ਮੰਦਾ ਨਹੀਂ ਕੱਢਣਾ। ਹਾਂ ਬਿਲਕੁਲ ਸਿੱਧਾ ਸਿੱਧਾ ਸ਼ੁਗਰ ਮੁਗਰ ਲਾਵਾਂਗੇ। ਹਾਂ ਜਦੋਂ ਹੀ ਇਹ ਮੈਂ ਸੋਚ ਕੇ ਬੈਠਾ ਤੇ ਬੈਠ ਕੇ ਮੈਂ ਸਕਰੋਲਿੰਗ ਕਰ ਰਿਹਾ ਸੀ, ਚੈੱਕ ਕਰ ਰਿਹਾ ਸੀ ਕੀ ਖਬਰਾਂ ਨੇ, ਤੇ ਨਾਲ ਹੀ ਆ ਜਿਹੜਾ ਨੀਗਾ ਆਜ਼ਮ ਨਜ਼ੀਰ ਤਾਰੜ ਇਹ ਮੈਨੂੰ ਨਜ਼ਰ ਆਇਆ ਔਰ ਇਹਦਾ ਮੈਨੂੰ ਬਿਆਨ ਨਜ਼ਰ ਆਇਆ। ਹੁਣ ਇਹਦਾ ਬਿਆਨ ਜਦੋਂ ਹੀ ਮੈਂ ਦੇਖਿਆ ਤੇ ਫਿਰ ਮੈਂ ਕਿਹਾ ਬਈ ਆ ਜਿਹੜਾ ਅਹਿਦ ਪੈਮਾਨ ਆ ਇਹ ਕਿਸੇ ਹੋਰ ਦਿਨ 'ਤੇ ਰੱਖ ਲੈਂਦੇ ਆ। ਅੱਜ ਜਿਹਦੀ ਭੈਣ ਦੀ ਸਰੀ ਕਰੀਅਰ ਆ ਉੱਥੇ ਅੱਜ ਖੋਤੀ ਦੇ ਬੱਚੇ ਨੂੰ, ਅੱਜ ਇਸ ਖੰਜ਼ੀਰ ਦੇ ਬੱਚੇ ਨੂੰ, ਅੱਜ ਇਸ ਕੁੱਤੇ ਮੂੰਹ ਵਾਲੇ ਬਗੈਰਤ ਸੁਵਰ ਨੂੰ ਇਹਨੂੰ ਜਵਾਬ ਦੇਣਾ ਜ਼ਰੂਰ ਬਣਦਾ। ਕਿਉਂਕਿ ਐਸੀਆਂ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਨੇ ਤੇ ਫਿਰ ਸਾਰੇ ਅਹਿਦ ਪੈਮਾਨ ਟੁੱਟ ਜਾਂਦੇ ਨੇ। ਹੁਣ ਤੁਸੀਂ ਦੱਸੋ ਯਾਰ ਮੈਂ ਹੁਣ ਕੀ ਕਰਾਂ? ਦੱਸੋ। ਮੈਂ ਯਕੀਨ ਕਰੋ ਸੋਚ ਕੇ ਬੈਠਾ ਸੀ ਬਸ ਯਾਰ ਹੁਣ ਨਹੀਂ। ਲੇਕਿਨ ਇਹ ਕਿਸੇ ਖੋਤੀ ਦਾ ਬੱਚਾ ਜਿਹੜਾ ਨਾ ਇਹ ਕਿਸੇ ਹਰਾਮ ਦੇ ਸੂਰ ਦੀ ਔਲਾਦ, ਇਹਦਾ ਮੂੰਹ ਵਰ ਵੀ ਕਾਲੇ ਸੂਰ ਵਰਗਾ। ਹਾਂ ਸੂਰਾਂ ਦਾ ਸੂਰ ਹੈ ਦੱਲਾ ਔਰ ਬੜਾ ਵੱਡਾ ਦਗੜ ਦੱਲਾ ਹਰਾਮਜ਼ਾਦਾ। ਹਾਂ ਕਿਹਾ ਕਿ ਇਹਨੇ ਆ ਬਕਵਾਸ ਕਰ ਰਿਹਾ ਕਿ ਜੀ ਅਗਰ ਮੇਰੇ ਇਖਤਿਆਰ ਦੇ ਵਿੱਚ ਹੁੰਦਾ ਤੇ ਮੈਂ ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਦੀ ਮੁਲਾਕਾਤ ਵੀ ਕਰਾਉਂਦਾ ਤੇ ਉਹਨਾਂ ਨੂੰ ਇਕੱਠੇ ਸੁਆਹ ਵੀ ਦਿੰਦਾ। ਅੰਦਾਜ਼ਾ ਕਰੋ ਯਾਰ ਇਹਦੀ ਗਲਾਜ਼ਤ ਦਾ, ਇਹਦੇ ਦਿਮਾਗੀ ਤਵਾਜ਼ਨ ਦਾ ਤੁਸੀਂ ਅੰਦਾਜ਼ਾ ਕਰੋ ਕਿ ਇਹ ਇੱਕ ਵਜ਼ੀਰ ਹੈ ਔਰ ਕਿਹਦੇ ਬਾਰੇ 'ਚ ਗੱਲ ਕਰ ਰਿਹਾ। ਐਸਾ ਵੱਡਾ ਹਰਾਮਜ਼ਾਦਾ ਜਿਹੜਾ ਨਾ ਬਗੈਰਤ ਦਾ ਬੱਚਾ। ਹਾਂ ਹੁਣ ਤੁਸੀਂ ਦੱਸੋ ਯਾਰ ਮੈਂ ਹੁਣ ਇਹਨੂੰ ਕੀ ਕਹਾਂ? ਮੈਂ ਇਹਨੂੰ ਮੈਂ ਗਾਲਾਂ ਮੰਦਾ ਨਾ ਕੱਢਾਂ ਤੇ ਕੀ ਕਰਾਂ? ਦੱਸੇ ਮੈਂ ਤੇ ਬੈਠਾ ਸੀ ਸੋਚ ਕੇ ਕਿ ਬਈ ਯਾਰ ਅੱਜ ਤੋਂ ਬਾਅਦ ਨਹੀਂ ਕਰਨਾ, ਬਸ ਖਤਮ ਕਹਾਣੀ। ਲੇਕਿਨ ਇਹ ਐਸੇ ਕਿਸੇ ਕੁੱਤੀ ਦੇ ਬੱਚੇ ਨੇ, ਖੋਤੀ ਦੇ ਬੱਚੇ, ਇਹ ਹਰਾਮਜ਼ਾਦੇ ਐਸੀਆਂ ਗੱਲਾਂ ਕਰਦੇ ਨੇ ਔਰ ਮਜਬੂਰ ਕਰਦੇ ਨੇ ਕਿ ਇਹਨਾਂ ਨੂੰ ਇਹਨਾਂ ਦੀ ਜ਼ਬਾਨ 'ਚ ਜਵਾਬ ਦਿੱਤਾ ਜਾਏ। ਕਿਉਂਕਿ ਇਹ ਉਹ ਗਲਾਜ਼ਤ ਹੈ, ਉਹ ਗੰਦਾ ਨਾਲਾ ਜਿਹਦੇ 'ਤੇ ਉਤਰਨਾ ਪੈਂਦਾ ਔਰ ਉਹ ਉਤਰ ਕੇ ਬੰਦਾ ਆਪ ਵੀ ਫਿਰ ਗੰਦਾ ਹੁੰਦਾ, ਗਲੀਜ਼ ਹੁੰਦਾ। ਹਾਂ ਤੇ ਫਿਰ ਕੀ ਕਰੀਏ? ਮੈਂ ਤਾਂ ਰਾਜ਼ੀ ਹਾਂ ਹੁਣ ਇਹ ਬਗੈਰਤ ਦੇ ਜਿਹੜਾ ਨਾ ਮੂੰਹ 'ਤੇ ਥੁੱਕਣ ਵਾਸਤੇ ਇਸ ਕੁੱਤੇ ਦੇ, ਇਸ ਹਰਾਮਜ਼ਾਦੇ ਨੇ ਕਿ ਇਹਨੇ ਕੀ ਗੱਲ ਕੀਤੀ ਹੈ। ਉਹ ਬਗੈਰਤ ਦੇ ਬੱਚਿਆ ਹਰਾਮਜ਼ਾਦਿਆ। ਹਾਂ ਜ਼ਾਤ ਦਾ ਤੂੰ ਦੱਲਾ। ਯਕੀਨ ਕਰੋ ਕਿ ਇਹ ਇੱਕ ਦੱਲਾ ਮਜ਼ਾਕ ਨਹੀਂ, ਉਹ ਨਹੀਂ ਕਿ ਗਾਲ ਦੱਲਾ ਨਹੀਂ, ਸੱਚੀ ਮੁੱਚੀ ਦਾ ਦੱਲਾ ਹੈ ਬਗੈਰਤ। ਇਹ ਦੱਲਾਗਿਰੀ ਕਰਕੇ ਇੱਥੇ ਪਹੁੰਚਿਆ। ਦੀ ਹਿਸਟਰੀ ਪੜ੍ਹੋ ਤੁਸੀਂ। ਦੱਲਾਗਿਰੀ ਕਰਕੇ ਇੱਥੇ ਪਹੁੰਚਿਆ। ਹਾਂ ਔਰ ਦੱਲਾਗਿਰੀ ਵੀ ਐਸੀ ਕਿ ਆਪਣੇ ਘਰ ਵੜਦਾ ਰਿਹਾ ਲੋਕਾਂ ਨੂੰ। ਐਸਾ ਕਿਸੇ ਕੁੱਤੇ ਦਾ ਬੱਚਾ ਇਹੋ ਜਿਹੇ ਕੰਮ ਕਰਕੇ ਇਹ ਸਮਝਦਾ ਪਤਾ ਨਹੀਂ ਜਿਹੜਾ ਨਾ ਉਹ ਮੈਂ ਜਿਹੜਾ ਨਾ ਸਾਰਾ ਜ਼ਮਾਨੇ ਨੂੰ ਜੋ ਮਰਜ਼ੀ ਕਹਿ ਦਿਆਂ। ਹਾਂ ਤੇ ਕਿਉਂਕਿ ਮੈਨੂੰ ਕੁਝ ਨਹੀਂ ਕਹੇਗਾ, ਕਿਉਂਕਿ ਮੇਰੇ ਪਿੱਛੇ ਉਹ ਖੜੇ ਨੇ ਸਾਈਂ ਤੇਰੇ। ਉਹ ਸਾਈਆਂ ਦੇ ਵੀ ਇਖਤਿਆਰ ਦੇ ਵਿੱਚ ਜਿਹੜਾ ਇਖਤਿਆਰ ਤੂੰ ਕਹਿ ਰਿਹਾ ਨਾ ਮੇਰੇ ਕੋਲ ਹੁੰਦਾ, ਤੇਰੇ ਕੋਲ ਨਹੀਂ ਹੈ। ਉਹ ਕਿਸੇ ਰੰਡੀ ਦੇ ਬੱਚਿਆ ਤੂੰ ਜਾ ਕੇ ਦੱਸ ਉਹਨਾਂ ਨੂੰ, ਲੋਕਾਂ ਨੂੰ ਉੱਥੇ ਖੜਾ ਹੋ ਕੇ ਕਿ ਬਈ ਇਹ ਮੇਰੇ ਇਖਤਿਆਰ 'ਚ ਨਹੀਂ ਹੈ, ਤੇਰੇ ਇਖਤਿਆਰ ਦੇ ਵਿੱਚ ਤੇ ਤੇਰੇ ਘਰ ਵਾਲੇ ਨਹੀਂ ਹੈ। ਹਾਂ ਉਹ ਵੀ ਪਤਾ ਨਹੀਂ ਕਿੱਥੇ ਇੱਧਰ ਉੱਧਰ ਜਾ ਕੇ ਮੂੰਹ ਮਾਰੀ ਹੁੰਦੀ ਰਹਿੰਦੀ ਉੱਥੇ, ਜਾਂ ਕੋਈ ਇੱਥੇ ਤੇਰਾ ਘਰ ਵੜਿਆ ਰਹਿੰਦਾ ਜਾਂ ਤੇਰੇ ਘਰ ਦੇ ਕਿੱਥੇ ਹੋਰ ਵੜੇ ਰਹਿੰਦੇ ਨੇ। ਹਾਂ ਇਹ ਰੰਡੀ ਖਾਨਾ ਜਿਹੜਾ ਚੱਕਰਾ ਤੂੰ ਚਲਾਇਆ ਬਗੈਰਤ ਦੇ ਬੱਚਿਆ, ਸਾਰਿਆਂ ਨੂੰ ਇਹੀ ਸਮਝਿਆ ਕਹਿੰਦਾ ਇਖਤਿਆਰ ਸਾਨੂੰ ਪਤਾ ਉਹਨਾਂ ਕੋਲ ਹੀ ਹੈ। ਉਹ ਇਖਤਿਆਰ ਉਹਨਾਂ ਕੋਲ ਹੀ ਹੈ ਜਿਹੜੇ ਤੇਰੇ ਮਾਲਿਕ ਨੇ, ਜਿਹੜੇ ਤੇਰੇ ਘਰ ਵੜੇ ਰਹਿੰਦੇ ਨੇ। ਹਾਂ ਜਿਹੜੇ ਹਿਸਾਬ ਕਿਤਾਬ ਉੱਥੇ ਲਾਉਂਦੇ ਰਹਿੰਦੇ ਨੇ, ਜਿਨ੍ਹਾਂ ਤੋਂ ਲਵਾ ਕੇ ਇੱਥੇ ਪਹੁੰਚਿਆ ਕਿਸੇ ਖੋਤੀ ਦੇ ਬੱਚਿਆ ਹਰਾਮਜ਼ਾਦਿਆ। ਹਾਂ ਤੇ ਉਹ ਸਾਨੂੰ ਪਤਾ ਕਿੰਨਾ ਕੋਈ ਇਖਤਿਆਰ, ਤੇਰਾ ਇਖਤਿਆਰ ਨਹੀਂ ਹੈ। ਹਾਂ ਬਈ ਇੰਨਾ ਹੀ ਤੂੰ ਹਮਦਰਦੀ ਕਰਨੀ ਹੈ ਤੂੰ ਇਹ ਕਹਿ ਦੇ ਕਿ ਵੀ ਦੱਸ ਦੇ ਕਿ ਵੀ ਮੇਰੇ ਇਖਤਿਆਰ ਦੇ ਵਿੱਚ ਨਹੀਂ ਤੇ ਮੈਂ ਮੁਲਾਕਾਤ ਕਰਾ ਦਿੰਦਾ। ਲੇਕਿਨ ਇਹ ਜਿਹੜਾ ਸਵਾਰ ਹੈ ਨਾ ਬਈ ਚਲੋ ਉਹ ਤੇ ਮੀਆਂ ਬੀਵੀ ਨੇ, ਠੀਕ ਹੈ, ਸ਼ਰਨ ਜਾਇਜ਼ ਹੈ। ਮੀਆਂ ਬੀਵੀ ਜਿਹੜਾ ਨਾ ਉਹ ਹੁਣ ਦੂਜੇ ਪਾਸੇ ਜਿਹੜਾ ਨਾ ਉਹਦਾ ਤੇ ਵਿਆਹ ਵੀ ਨਹੀਂ ਹੋਇਆ, ਉਹਦਾ ਵਿਆਹ ਕਿਸੇ ਹੋਰ ਨਾਲ ਹੋਇਆ, ਸੌਂਦੀ ਕਿਸੇ ਹੋਰ ਨਾਲ ਹੈ। ਹਾਂ ਤੁਸੀਂ ਸਮਝ ਗਏ ਮੈਂ ਕੀ ਗੱਲ ਕਰ ਰਿਹਾ ਵਾਂ। ਹਾਂ ਮੇਰਾ ਮਤਲਬ ਹੈ ਕਿ ਉਹ ਜਾ ਕੇ ਦੇਖੋ ਨਾ ਜ਼ਰਾ ਉੱਥੇ, ਪਾਓ ਜ਼ਰਾ ਆਪਣੀ ਨਿਗਾਹ ਕਰਮ ਉੱਥੇ ਰੱਖੋ।
ਕਿ ਉਹ ਜਿਹਦਾ ਵਿਆਹ ਕਿਤੇ ਹੋਰ ਹੋਇਆ, ਸੌਂਦੀ ਕਿਤੇ ਹੋਰ ਹੈ, ਬੰਦਾ ਕੋਈ ਹੋਰ ਹੈ, ਹਕੂਕ ਕੋਈ ਹੋਰ ਅਦਾ ਕਰਨ ਡਿਆ। ਇਹ ਕੀ ਹਿਸਾਬ ਕਿਤਾਬ ਹੈ? ਉੱਧਰ ਵੀ ਤਾਂ ਝਾਤੀ ਮਾਰੋ। ਬਾਬਾ ਜੀ ਕਹਿੰਦੇ ਉੱਧਰ ਇਹਨੇ ਕੀ ਝਾਤੀ ਮਾਰਨੀ, ਇਹ ਆਪਣੇ ਘਰ ਹੀ ਝਾਤੀ ਮਾਰ ਲੈ। ਉੱਥੇ 200-400 ਬੰਦਾ ਵੜਿਆ ਰਹਿੰਦਾ ਹਰ ਮਹੀਨੇ, ਕੋਈ ਆ ਰਿਹਾ ਹੁੰਦਾ, ਕੋਈ ਜਾ ਰਿਹਾ ਹੁੰਦਾ। ਕੀ ਹਿਸਾਬ ਕਿਤਾਬ ਉੱਥੇ ਨਹੀਂ ਦੇਖਦਾ। ਅਤੇ ਖੈਰ ਉਹ ਜਿਹੜੀ ਨਾ ਇਹ ਬਕਵਾਸ ਮਾਰੀ ਇਹਨੇ ਕਿ ਬਈ ਉਹ ਤਾਂ ਉਹਨੇ ਤਾਂ ਨਿਕਾਹ ਵੀ ਕੋਈ ਨਹੀਂ ਕੀਤਾ, ਉਹ ਤਾਂ ਜਾਇਜ਼ ਵੀ ਕੋਈ ਨਹੀਂ। ਹੁਣ ਜਿਹੜੀਆਂ ਨਾਈਟੀਆਂ ਪਾ ਕੇ ਉਹ ਹਿਸਾਬ ਕਿਤਾਬ ਉੱਥੇ ਹੋ ਰਿਹਾ, ਪਾਪੀ ਚੂਲੋ ਹੋ ਰਿਹਾ ਸਾਰਾ ਕੁਛ, ਹਾਂਜੀ, ਉਹ ਕਿਤੇ ਨਿਰਾ ਗੁਨਾਹ ਹੈ। ਮਤਲਬ ਉਹਨਾਂ ਨੂੰ ਤੁਸੀਂ ਜਿਹੜਾ ਨਾ ਉਹ ਹੁਣ ਕੀ ਕਹੋ ਕਿ ਵੀ ਉਹਨਾਂ ਨੂੰ ਅਲੱਗ ਕੀਤਾ ਜਾਏ। ਹਾਂ, ਅੱਜ ਜਿਹੜੀ ਪੰਜਾਬ ਦੇ ਵਿੱਚ ਸਾਰੀ ਗੇਮ ਕਰਕੇ ਲੱਗ ਕੇ ਖੜੀ ਆ, ਗੰਦੀਆਂ ਫਿਲਮਾਂ ਬਣਾ ਕੇ ਇੱਥੇ ਤੱਕ ਪਹੁੰਚੀ ਆ, ਆਪਣਾ ਆਪ ਵੇਚ ਕੇ ਇੱਥੇ ਤੱਕ ਪਹੁੰਚਦੀ ਆ, ਆਪਣੇ ਪਿਓ ਦੀ ਸਾਰੀ ਸਿਆਸਤ ਵੇਚ ਵੱਟ ਕੇ ਖਾਨਾ ਖਰਾਬ ਕਰਕੇ ਇੱਥੇ ਪਹੁੰਚੀ ਆ, ਬੇੜਾ ਸਾਰਾ ਤੁਹਾਡੀ ਪਾਰਟੀ ਦਾ ਗਰਕ ਕਰਾ ਕੇ ਅੱਜ ਜੋ ਬੈਠੀ ਆ ਉੱਥੇ ਕਿਸ ਦੇ ਬਲ 'ਤੇ ਬੈਠੀ ਆ? ਹਾਂ, ਪੁੱਛੋ ਜ਼ਰਾ ਜਾ ਕੇ ਉਹਨੂੰ। ਨਿਕਾਹ ਦੇ ਬਲ 'ਤੇ ਤਾਂ ਨਹੀਂ ਆ, ਅਤੇ ਬਗੈਰ ਨਿਕਾਹ ਦੇ ਉਹ ਬਾਬਾ ਜੀ ਫਰਮਾਉਂਦੇ ਫਤਵਾ ਵੀ ਹੈ ਨਾ। ਮੈਂ ਬਾਬਾ ਜੀ ਕਿਹਦਾ ਫਤਵਾ? ਬਾਬਾ ਜੀ ਫਰਮਾਉਂਦੇ ਨੇ ਸਫਦਰ ਨੇ ਫਤਵਾ ਦਿੱਤਾ, ਹਾਂ, ਕਿ ਬਈ ਬਗੈਰ ਨਿਕਾਹ ਦੇ ਅੰਬਿਸਤੀ ਇਜਾਜ਼ਤ ਐਸੀ ਬਗੈਰ। ਇੱਧਰ ਵੀ ਧਿਆਨ ਕਰੋ ਨਾ, ਆਪਣੇ ਆਪ ਧਿਆਨ ਕਰੋ, ਆਪਣੇ ਗਿਰੇਬਾਨ 'ਚ ਝਾਕੋ। ਕਿਸੇ ਖੰਜੀਰ ਦੇ ਬੱਚੇ, ਕਿਉਂਕਿ ਜਿਸ ਤਰ੍ਹਾਂ ਫਿਰ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਨਾ, ਮਜ਼ਾਕ ਉਡਾਉਣ ਦੀ ਤਜ਼ਹੀਕ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹ ਕਿਸੇ ਖੋਤੀ ਦੀਆਂ ਬੱਚਿਆ ਕੰਜਰਾ ਜ਼ਾਤ ਦਾ ਤੂੰ ਦੱਲਾ ਹੈ। ਔਰ ਪਤਾ ਨਹੀਂ ਕੀ ਮੇਰੇ ਕੋਲ ਇਨਫੋਰਮੇਸ਼ਨ ਹੈ ਵੇ, ਬੜੀ ਅੰਦਰ ਦੀ ਇਨਫੋਰਮੇਸ਼ਨ ਹੈ, ਹਾਂ, ਲੇਕਿਨ ਮੈਂ ਚਲੋ ਦਿੰਦਾ ਨਹੀਂ। ਉਹ ਬਹੁਤ ਹੀ ਗੰਦੀ ਕਿਸਮ ਦੀ ਇਨਫੋਰਮੇਸ਼ਨ ਅਖੀਰ ਗੰਦੀ ਲੈ। ਇਹ ਮੈਂ ਤਾਂ ਹੀ ਤੁਹਾਨੂੰ ਕਹਿ ਰਿਹਾ ਕਿ ਕੰਜਰ ਆਦਮੀ ਹੈ, ਜ਼ਾਤ ਦਾ ਕੰਜਰ ਹੈ। ਹਾਂ, ਔਰ ਇਹ ਸਮਝਦਾ ਕਿ ਇਹੋ ਜਿਹੀਆਂ ਗਲਾਜ਼ਤ ਉਛਾਲ ਕੇ ਜਿਹੜਾ ਨਾ ਇਮਰਾਨ ਖਾਨ 'ਤੇ ਇਹ ਖੁਸ਼ ਕਰ ਦੇਗਾ ਆਪਣੇ ਮਾਲਕਾਂ ਨੂੰ, ਜਿਨ੍ਹਾਂ ਨੇ ਉਹਨਾਂ ਨੇ ਇਹਨੂੰ ਬਗੈਰਤ ਦੇ ਬੱਚੇ ਨੂੰ ਇੱਥੇ ਲਾਇਆ। ਹਾਂ, ਜਾਂ ਆਪਣੇ ਮਾਲਕ ਕੋ ਪੁੱਛ, ਉਹ ਜਿਹੜਾ ਬਾਊ ਜੀ ਸਰਕਾਰ ਹੈ, ਹਾਂ, ਤੇਰੀ ਪਾਰਟੀ ਦੇ ਲੀਡਰ, ਉਹਨੇ ਕੀ ਗੁੱਲ ਖਿਲਾਏ ਨੇ। ਹਾਂ, ਉਹ ਚੈੱਕ ਕਰੋ ਕਿ ਉਹ ਕਿਹਦੇ ਨਾਲ ਸੋ ਰਿਹਾ ਅਤੇ ਉਹਦੇ ਨਾਲ ਕੌਣ ਸੋ ਰਿਹਾ। ਬਾਬਾ ਜੀ ਕਹਿੰਦੇ ਉਹਦੇ ਨਾਲ ਤੇ ਨਜਮ ਸੇਠੀ ਸੋ ਰਿਹਾ ਹੋਣਾ। ਕੁਛ ਵੀ ਬਾਬਾ ਜੀ ਕਹਿੰਦੇ ਡੱਡੂ ਤਾਂ ਨਹੀਂ ਸੋਚਦਾ, ਪਰ ਡੱਡੂ ਤਾਂ ਨਹੀਂ ਪਾਤਾ ਕਿਤੇ ਮੀਆਂ ਸਾਹਿਬ। ਬਾਬਾ ਜੀ ਕਹਿੰਦੇ ਇਹਦਾ ਕੀ ਪਤਾ, ਹੈ ਕਿਸੇ ਕੁੱਤੇ ਦਾ ਬੱਚਾ ਕਿਸੇ ਨੂੰ ਵੀ ਸਵਾ ਸਕਦਾ, ਇਹਦਾ ਕੀ ਪਤਾ ਆ ਬਾਊ ਜੀ ਨਾਲ ਡੱਡੂ ਸਵਾ ਦੇਵੇ, ਹਾਂ, ਇਹ ਡੱਡੂ ਨਾਲ ਕਿਤੇ ਹੋਰ ਸਵਾ ਦੇਵੇ। ਮੈਂ ਕਹਿ ਰਹੀ ਬਾਬਾ ਜੀ, ਹਾਂ, ਡੱਡੂ ਨਹੀਂ, ਉਹ ਆਪਣੇ ਘਰੋਂ ਕੱਢ ਕੇ ਲੈ ਜਾਂਦਾ ਸਵਾਉਣ ਵਾਸਤੇ। ਐਡਾ ਵੱਡਾ ਰੰਡੀ ਦਾ ਬੱਚਾ, ਕਿਸੇ ਗਲਾਜ਼ਤ ਦਾ ਢੇਰ। ਹਾਂ, ਇਹ ਗੱਲ ਹੋ ਗਈ। ਔਰ ਦੂਜੀ ਗੱਲ ਜਨਾਬ ਜਿਹੜੀ ਹੈ ਨਾ, ਉਹ ਮਾਈ ਨਿਕਲੀ ਅੱਜ। ਹਾਂ, ਮਾਈ ਉਹੀ ਜਿਹਦੀ ਇਹ ਗੱਲ ਕਰ ਰਿਹਾ ਸੀ ਕਿ ਉਹਨੇ ਬਾਹਰੋਂ ਬਾਹਰ ਲਾਹੌਰ ਕੀਤਾ, ਉਹ ਨਿਕਲੀ ਅੱਜ ਜਨਾਬ। ਮਾਈ ਤੰਦੂਰ ਵਾਲੀ, ਮਾਈ ਜਰਨੈਲੀ ਟਿੱਕਿਆਂ ਵਾਲੀ, ਮਾਈ ਕਤਰੀ ਕਬਾਬਾਂ ਵਾਲੀ ਅਤੇ ਮਾਈ ਫਾਸ਼ ਫਿਲਮਾਂ ਵਾਲੀ। ਹਾਂ, ਇਹਨੇ ਫਾਸ਼ ਗੁਫ਼ਤਗੂ ਕੀਤੀ ਨਾ, ਬਗੈਰਤ ਦੇ ਬੱਚੇ ਨੇ ਫਹਾਸ਼ੀ ਉਰਿਆਨੀ ਵਾਲੇ ਕੰਮ ਸਾਰੇ। ਨੂਨ ਲੀਗ ਹੈ ਹੀ ਫਹਾਸ਼ੀ ਉਰਿਆਨੀ, ਇਹਨਾਂ 'ਚ ਹੋਰ ਹੈ ਹੀ ਕੋਈ ਨਹੀਂ। ਕੰਜਰ ਨੇ ਸਾਰੇ ਜ਼ਾਤ ਦੇ। ਉਹ ਤੁਸੀਂ ਕਹਿ ਲਓ ਕਿ ਇਹਨਾਂ ਦੀ ਮੁੱਢੀ ਹੋਈ ਹੈ। ਉਹ ਦੁੱਲਾਂ ਫੁੱਲਾਂ ਵਾਲਾ, ਹਾਰਾਂ ਵਾਲਾ, ਹਾਂ, ਉਹ ਉੱਥੇ ਮੰਡੀ 'ਚ ਹਾਰ ਵੇਚਦਾ ਹੁੰਦਾ ਸੀ। ਇਹ ਬਗੈਰਤ ਦੇ ਬੱਚੇ ਉੱਥੇ ਜਾ ਕੇ ਬਾਹਰ ਪਤਾ ਨਹੀਂ ਕੀ ਉੱਥੇ ਵੇਚਦੇ ਹੁੰਦੇ ਸੀ। ਲੈਣਾ ਦੇਣਾ, ਹਾਂ, ਪਤਾ ਨਹੀਂ ਕੀ, ਅਤੇ ਤੰਬਾਕੂ ਖਾਣਾ ਕੋਲਾ, ਇਹੋ ਜਿਹਾ ਕੁਛ ਬਣਿਆ। ਉਹ ਇਹ ਬਗੈਰਤ ਦੇ ਬੱਚੇ ਸਾਰੇ ਉੱਥੇ ਨਾ, ਉਹ ਸਭ 2 ਨੰਬਰ ਕੰਜਰ ਬਗੈਰਤ ਆਦਮੀ। ਅਤੇ ਉਹ ਮਾਈ ਜਿਹੜੀ ਬਾਹਰ ਨਿਕਲੀ ਅੱਜ ਦੇਖੀਏ, ਬਾਰਿਸ਼ ਹੋ ਰਹੀ ਹੈ, ਅਤੇ ਉਹ ਮਾਈ ਨਿਕਲੀ ਹੈ ਬਾਹਰ, ਮਾਈ ਤੰਦੂਰ ਵਾਲੀ, ਮਾਈ ਜਰਨੈਲੀ ਟਿੱਕਿਆਂ ਵਾਲੀ, ਮਾਈ ਕਤਰੀ ਕਬਾਬਾਂ ਵਾਲੀ, ਅਤੇ ਮਾਈ ਲਾਹੌਰ ਦਾ ਪਾਣੀ ਕੱਢਣ ਵਾਲੀ। ਆਹ ਬਾਹਰ ਨਿਕਲੀ ਹੈ ਪਾਣੀ ਕੱਢਣ ਵਾਸਤੇ। ਉਹ ਆ ਕੇ ਦੇਖਿਆ, ਉਹਨੇ ਚੈੱਕ ਕੀਤਾ, ਉਹਨੇ ਕਿ ਦੇਖੋ ਕਿੱਥੇ ਕਿੱਥੇ ਪਾਣੀ ਕੱਢਣ ਵਾਲਾ, ਅਤੇ ਉਹਨੂੰ ਨਜ਼ਰ ਆਇਆ ਉੱਥੇ ਜਿੱਥੇ ਨਜ਼ਰ ਆਇਆ ਉਹ ਕੱਢਦੀ ਰਹੀ ਹੈ। ਪਾਣੀ ਲਾਹੌਰ ਦਾ ਬੰਦ ਹੋਇਆ, ਗਟਰ ਬੰਦ। ਅਤੇ ਉਹ ਹੁਣ ਉੱਥੇ ਲੈ ਕੇ ਜਾ ਕੇ ਉਹਨੂੰ ਦਿਖਾਇਆ, ਉੱਥੇ ਕਿਤੇ ਅੱਛੇ ਜਿਹੇ ਇਲਾਕੇ ਦੇ ਵਿੱਚ ਜਾ ਕੇ ਦਿਖਾਇਆ ਕਿ ਦੇਖੋ ਜੀ ਇੱਥੇ ਸਾਰਾ ਕੁਛ ਸਾਫ਼ ਪਿਆ, ਲਾਹੌਰ ਦਾ ਪਾਣੀ 'ਚ ਪਹਿਲੇ ਕੱਢ ਦਿੱਤਾ, ਮਸਲਾ ਹੀ ਕੋਈ ਨਹੀਂ ਹੈ, ਗੱਲ ਹੀ ਕੋਈ ਨਹੀਂ ਹੈ। ਹਾਂ, ਲੇਕਿਨ ਉਹਨਾਂ ਇਲਾਕਿਆਂ 'ਚ ਨਹੀਂ ਲੈ ਗਿਆ ਜਿੱਥੇ ਪੂਰੀਆਂ ਗੱਡੀਆਂ ਡੁੱਬੀਆਂ ਪਈਆਂ ਨੇ। ਉਹ ਜਿੱਥੇ ਸਾਰਾ ਬੇੜਾ ਗਰਕ ਹੋਇਆ ਗੰਦਮੰਦ, ਉੱਥੇ ਨਹੀਂ ਮਾਈ ਜਾ ਕੇ ਟਿਕਟੌਕ ਬਣਵਾ ਲੈਂਦੀ ਹੈ। ਨਾਲ ਡੱਡੂ ਵੀ ਦੇਖਿਆ ਗਿਆ ਜਨਾਬ, ਡੱਡੂ ਵੀ ਨਿਕਲਿਆ, ਡੱਡੂ ਵੀ ਆਪਣਾ ਠੰਡੀਆਂ ਸਾਵਾਂ ਭਰ ਰਿਹਾ ਬਾਹਰ ਨਿਕਲ ਕੇ। ਹਾਂ, ਔਰ ਦੇਖ ਰਿਹਾ, ਹਾਲਾਤ ਦਾ ਜਾਇਜ਼ਾ ਲੈ ਰਿਹਾ ਕਿ ਕਿਤੇ ਪਾਣੀ ਕੱਢਣ ਵਾਲਾ। ਅਤੇ ਡੱਡੂ ਨੇ ਫਿਰ ਮਾਈ ਨੂੰ ਕਿਹਾ ਕਿ ਮਾਈ ਇੱਥੇ ਤਾਂ ਲਾਹੌਰ ਦੇ ਵਿੱਚ ਸਾਰਾ ਕੁਝ ਠੀਕ ਹੈ, ਹਾਂ, ਇੱਥੇ ਜ਼ਰੂਰਤ ਕੋਈ ਨਹੀਂ, ਔਰ ਚੱਲੀਏ ਫਿਰ ਪਿੰਡੀ ਜਾ ਕੇ ਉੱਥੋਂ ਪਾਣੀ ਕੱਢੀਏ। ਮਾਈ ਕਹਿੰਦੀ ਨਹੀਂ, ਉਹ ਤੂੰ ਛੱਡ ਦੇ, ਉਹ ਪਿੰਡੀ ਵਾਲਾ ਪਾਣੀ ਮੈਂ ਆਪੇ ਕੱਢ ਲੈਂਦੀ ਹਾਂ, ਮੈਨੂੰ ਕਿਸੇ ਹੋਰ ਦੀ ਲੋੜ ਨਹੀਂ। ਮਤਲਬ ਪਿੰਡੀ 'ਚ ਵੀ ਭਰ ਜਾਂਦੀਆਂ, ਸੜਕਾਂ ਭਰ ਜਾਂਦੀਆਂ, ਅਤੇ ਉੱਥੇ ਮਾਈ ਆਪ ਜਾ ਕੇ ਫਿਰ ਪਾਣੀ ਕੱਢ ਦਿੰਦੀ ਹੈ, ਜਿਹਦਾ ਵੀ ਕੱਢਣਾ, ਜਿਸ ਸੜਕ ਦਾ ਵੀ ਬੰਦ ਹੋਏ
ਕੱਢ ਕਰਾ ਦਿੰਦੀ ਹੈ। ਤੇ ਐ ਵੀ ਟਿਕਟੋਕਾਂ ਲਾ ਕੇ ਸਾਰਾ ਹਿਸਾਬ ਕਿਤਾਬ ਲਾ ਕੇ ਨਾ ਉਹ ਲੋਕੀ ਪੁੱਛਣੇ ਨੇ ਕਿ ਯਾਰ ਉਹ 10 ਖਰਬ ਵਾਲਾ ਜਿਹੜਾ ਪ੍ਰੋਗਰਾਮ ਫਸਿਆ ਸੀ ਉਹ ਕੀ ਹਿਸਾਬ ਕਿਤਾਬ ਬਣਿਆ ਉਹਦਾ, ਕਿ ਉਹਦਾ ਹਿਸਾਬ ਕਿਤਾਬ ਕੁਛ ਨਹੀਂ ਬਣਿਆ। ਹਾਂ ਉਹ ਖਾ ਪੀ ਗਈ, ਹਾਂ ਤੇ ਉਹ ਖਾ ਪੀ ਗਈ ਤੇ ਉਹਦੇ 'ਚ ਹਿੱਸੇ ਉਹਨਾਂ ਦੇ ਵੀ ਹੈ ਜਿਨ੍ਹਾਂ ਨੇ ਇਹਨਾਂ ਨੂੰ ਲਾਇਆ ਤੇ ਜਿਨ੍ਹਾਂ ਨੇ ਹਿਸਾਬ ਕਿਤਾਬ ਲਵਾਇਆ, ਤੇ ਸਾਰੇ ਰਲ ਮਿਲ ਕੇ ਖਾ ਰਹੇ ਨੇ। ਪਿੱਛੇ ਹੋਰ ਕੁਛ ਨਹੀਂ ਰਹਿ ਗਿਆ। ਤੁਹਾਡੇ ਲਈ ਖਬਰ ਹੈ ਵੇ ਕਿ PTI ਖਤਮ ਸ਼ੁੱਧ ਹੋ ਗਈ ਹੈ। ਹਾਂ ਇੱਥੇ ਤੁਹਾਡੇ ਕੋਈ ਵੀ ਲੀਡਰਾਂ ਜਿੰਨੇ ਵੀ ਕਿਆਦਤ ਸਭ ਦੇ ਸਭ ਪਕੌੜੇ ਲੱਗ ਗਈ ਹੈ, ਸਿਵਾਏ ਇੱਕ ਦੋ ਚੰਦ ਨੂੰ ਛੱਡ ਕੇ। ਪਿੱਛੇ ਤੁਹਾਡਾ ਕੁਛ ਨਹੀਂ ਬਚਿਆ। ਬੇੜਾ ਗਰਕ ਤੇ ਠੰਡੀ ਸੜਕ ਹੋਈ ਪਈ ਹੈ। ਹੁਣ ਯਕੀਨ ਕਰੋ ਮੇਰਾ ਵੀ ਬੋਲਣ ਨੂੰ ਦਿਲ ਨਹੀਂ ਕਰਦਾ ਉਹਦੇ 'ਤੇ, ਯਕੀਨ ਕਰੋ ਕਸਮ। ਇਹ 2 ਦਿਨ ਹੋ ਗਏ ਨੇ ਉਰਦੂ ਵੀਲੋਗ ਮੈਂ ਕੀਤਾ ਹੀ ਕੋਈ ਨਹੀਂ। ਹਾਂ ਉਰਦੂ ਚੈਨਲ 'ਤੇ ਦਿਲ ਹੀ ਨਹੀਂ ਕਰ ਰਿਹਾ, ਇਹ ਵੀ ਦਿਲ ਨਹੀਂ ਕਰ ਰਿਹਾ ਮੇਰਾ ਕਰਨ ਨੂੰ। ਇਹ ਅੱਜ ਹਰਾਮਜ਼ਾਦਾ ਕੋਈ ਬਕਵਾਸ ਨਾ ਕਰਦਾ ਤੇ ਮੈਂ ਅੱਜ ਇਹ ਵੀ ਨਹੀਂ ਸੀ ਕਰਨਾ। ਦਿਲ ਹੀ ਨਹੀਂ ਕਰ ਰਿਹਾ ਕੁਛ ਕਰਨ ਨੂੰ, ਯਕੀਨ ਕਰੋ ਕਿ ਉਹ ਪਿੱਛੇ ਰਹਿ ਹੀ ਕੁਛ ਨਹੀਂ ਗਿਆ। ਹਾਂ ਉਹ ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ ਨੂੰ ਸਾਰਿਆਂ ਨੇ ਉਹਦਾ ਸੌਦਾ ਕਰ ਦਿੱਤਾ, ਸਾਰਿਆਂ ਨੇ ਉਹਨੂੰ ਵੇਚ ਵੜ ਦਿੱਤਾ। ਉਹ ਅਲੀ ਅਮੀਨ ਗੰਡਾਪੁਰ ਬਗੈਰਤ ਦੇ ਬੱਚੇ ਨੂੰ ਜਿਹਨੂੰ ਲਾਇਆ ਸੀ ਉੱਥੇ, ਜਿਹਦੇ 'ਤੇ ਇਤਬਾਰ ਕੀਤਾ ਸੀ ਕਿ ਯਾਰ ਇਹ ਬਗੈਰਤ ਦਾ ਬੱਚਾ ਕੋਈ ਤਹਿਰੀਕ ਚਲਾਏਗਾ, ਇਹ ਬਗੈਰਤ ਦਾ ਬੱਚਾ ਖਾਂ ਵਾਸਤੇ ਕੁਛ ਕਰੇ, ਲੇਕਿਨ ਕੁਛ ਨਹੀਂ, ਉਹ ਆਪਣੇ ਵਾਸਤੇ ਕਰ ਰਿਹਾ। ਉਹਨੇ ਟੋਟਲ ਗੁਲਾਮੀ ਕਰ ਲਈ। ਹੁਣ ਤੁਸੀਂ ਕਹਿ ਲਓ ਕਿ ਮਾਈ ਤੰਦੂਰ ਵਾਲੀ ਮਰੀਮ ਨਵਾਜ਼ ਤੇ ਆ 2 ਮੁੱਛਾਂ ਵਾਲੇ ਬਗੈਰਤ ਹਰਾਮਜ਼ਾਦਾ ਜਿਹੜਾ ਆਲਿਮੀਨ ਗੰਡਾਪੁਰ, ਇਹਦੇ 'ਚ ਕੋਈ ਫਰਕ ਨਹੀਂ ਰਹਿ ਗਿਆ। ਇਹ ਸਭ ਇੱਕੋ ਜਿਹੜੇ ਨਾ ਦਗੜ ਦਲ ਨੇ, ਇੱਕੋ ਡਗਰ 'ਤੇ ਚੱਲੇ ਨੇ। ਹਾਂ ਉਹ ਹੁਣ ਬਕਵਾਸੀਅਤ ਕਰ ਰਿਹਾ, ਆ ਕੇ ਬਾਹਰ ਖੜਾ ਹੋ ਕੇ ਸਾਫੀਆਂ ਨਾਲ ਲੜ ਰਿਹਾ। ਜਿਹੜਾ ਸਵਾਲ ਕਰ ਰਿਹਾ ਉਹਦੇ ਨਾਲ ਲੜ ਰਿਹਾ ਕਿ ਜੀ ਮੇਰੀ ਮਰਜ਼ੀ, ਹਾਂ ਮੇਰਾ ਸੂਬਾ ਮੇਰੀ ਮਰਜ਼ੀ, ਮੈਂ ਜੋ ਚਾਹਾਂਗਾ ਉਹ ਕਰਾਂਗਾ। ਹਾਂ ਇਮਰਾਨ ਖਾਨ ਕੌਣ ਹੁੰਦਾ? ਸਿੱਧੀ ਗੱਲ ਹੈ, ਇਹੀ ਗੱਲ ਉਹ ਕਹਿੰਦੇ ਇਮਰਾਨ ਖਾਨ ਕੌਣ ਹੁੰਦਾ। ਖਤਮ ਹੋ ਗਿਆ। ਔਰ ਉਸ ਸੂਬੇ ਦੇ ਵਿੱਚ ਜਿਤਨੇ ਵੀ ਉਹਦੇ ਵਜ਼ੀਰ ਮਸ਼ੀਰ ਨੇ ਉਹ ਸਾਰੇ ਉਹਨੂੰ ਡਿਫੈਂਡ ਕਰਨ 'ਚ ਲੱਗੇ ਨੇ। ਉਹ ਸਾਰੇ ਜਿਹੜੇ ਨਾ ਬੇਵਫਾਈ ਕਰਨ 'ਚ ਲੱਗੇ ਨੇ। ਉਹ ਸਭ ਦੇ ਸਭ ਨੂੰ ਇੱਕ ਸਮਝ ਆ ਗਈ ਹੈ। ਔਰ ਮੈਨੂੰ ਪੱਕੀ ਖਬਰ ਹੈ ਕਿ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਬਈ ਇਮਰਾਨ ਖਾਨ ਨੂੰ ਬਾਹਰ ਨਹੀਂ ਆਉਂਦਾ। ਇਮਰਾਨ ਖਾਨ ਨੂੰ ਅਸੀਂ ਬਾਹਰ ਨਹੀਂ ਆਉਣ ਦੇਣ ਲੱਗੇ, ਤੁਸੀਂ ਸਕੂਨ ਨਾਲ ਹਕੂਮਤ ਕਰੋ, ਸਾਡੇ ਨਾਲ ਲਗਾ ਰਹੋ ਜਿਸ ਤਰ੍ਹਾਂ ਅਸੀਂ ਪੰਜਾਬ 'ਚ ਲਾਏ ਨੇ। ਹਾਂ ਤੁਸੀਂ ਇੱਥੇ KPK 'ਚ ਲੱਗੇ ਰਹੋ, ਆਪਣੀ ਹਕੂਮਤ ਕਰੋ, ਆਹ ਵੀ ਰੱਜ ਕੇ ਖਾਓ ਤੇ ਸਾਨੂੰ ਵੀ ਖਾਓ। ਉਹ ਜਿਹੜਾ ਬਗੈਰਤ ਦਾ ਬੱਚਾ ਉਹਦੇ 11 ਕਰੋੜ ਦੇ ਪੈਸੇ, 11 ਕਰੋੜ ਦੇ 11 ਕਰੋੜ ਦੇ ਬਿਸਕਿਟ ਖਾ ਗਿਆ। ਅੰਦਾਜ਼ਾ ਕਰੋ, ਅੰਦਾਜ਼ਾ ਕਰੋ। ਸਾਨੂੰ ਮਸ਼ਹੂਰ ਸੀ ਪਹਿਲੇ ਉਹ ਜਿਹੜਾ ਆਪਣਾ ਫਜ਼ਲ ਰਹਿਮਾਨ ਹੈ ਮੌਲਾਨਾ ਡੀਜ਼ਲ, ਉਹ 4 ਕਰੋੜ ਦੀ ਲੱਸੀ ਪੀ ਗਿਆ। ਹਾਂ ਉਹ 4 ਕਰੋੜ ਦੀ ਲੱਸੀ ਤੇ ਸਮਝ ਜਿਹੜਾ ਨਾ ਅਜੀਬੋ ਗਰੀਬ ਲੱਗਦੀ ਸੀ ਸਾਨੂੰ, ਉਹ 11 ਕਰੋੜ ਦੇ ਬਿਸਕਿਟ ਖਾ ਗਿਆ ਗੰਡਾਪੁਰ। ਇਹ ਕੀ ਹੋ ਰਿਹਾ ਯਾਰ ਇੱਥੇ? ਹਾਂ 11 ਕਰੋੜ ਦੇ ਬਿਸਕਿਟ ਖਾ ਗਿਆ। ਉਹ ਸੋਨੇ ਦੇ ਬਿਸਕਿਟ ਸੀ? ਉਹ ਕਿਹੜੇ ਬਿਸਕਿਟ ਸੀ ਜਿਹੜਾ ਖਾ ਗਿਆ ਯਾਰ? ਅੰਨੀ ਪਈ ਹੈ। ਇਹੋ ਜਿਹੇ ਜਿਹੜੇ ਇੱਥੇ ਛਿੱਕੇ ਇਹਨਾਂ ਨੇ ਖਾਂਚੇ ਇਹਨਾਂ ਨੇ ਲਾਏ ਨੇ, ਤੇ ਉਹ ਕਿਵੇਂ ਨਾ ਮੰਨਣ ਫਿਰ ਕੰਪਨੀ ਦੀ ਗੱਲ। ਕੰਪਨੀ ਨੂੰ ਵੀ ਪਤਾ ਹੁੰਦਾ ਨਾ ਕਿ ਬਈ ਕਿਹੜਾ ਖਾ ਰਿਹਾ, ਕਿਹੜਾ ਹਿਸਾਬ ਕਿਤਾਬ ਲਾ ਰਿਹਾ। ਫਾਈਲਾਂ ਉਹਨਾਂ ਦੀਆਂ ਬਣੀਆਂ ਹੁੰਦੀਆਂ ਨੇ ਤੇ ਉਹ ਜਨਾਬ ਬੈਠੇ ਖਾ ਰਹੇ ਨੇ। ਕੰਪਨੀ ਨੇ ਤਾਂ ਇਤਰਾਜ਼ ਨਹੀਂ ਗਾ ਕਿ ਵੀ ਕੋਈ ਖਾ ਰਿਹਾ ਨਹੀਂ। ਉਹ ਕਹਿੰਦੇ ਨੇ ਰੱਜ ਕੇ ਖਾਓ, ਖੋਲ ਕੇ ਖਾਓ। ਹਾਂ ਲੇਕਿਨ ਸਾਡਾ ਹੁਕਮ ਮੰਨਦੇ ਰਹੋ, ਬਸ ਖਾਂ ਦਾ ਨਹੀਂ, ਖਾਂ ਨੂੰ ਭੁੱਲ ਜਾਓ। ਉਹ ਅੱਜ ਉਹਨਾਂ ਨੇ ਆਈਸੋਲੇਟ ਕਰਤਾ ਜਨਾਬ PTI ਨੇ ਇਮਰਾਨ ਖਾਨ ਨੂੰ। ਕਹਾਣੀ ਖਤਮ ਸ਼ੁੱਧ ਹੋ ਗਈ ਹੈ। ਹਾਂ ਔਰ ਅੱਜ ਉਹ ਜਿਹੜਾ ਕੀ ਨਾਂ ਸੀ ਜਿਹਦੇ 'ਤੇ ਬੜਾ ਇਤਬਾਰ ਸੀ, ਖਾਨ ਨੇ ਉਹਨੂੰ ਸਦਰ ਬਣਾਇਆ ਸੀ KP ਦਾ, ਉਹ ਜੁਨੇਦ ਅਕਬਰ, ਕਿ ਯਾਰ ਇਹ ਲੀਡ ਕਰੇਗਾ ਯਾਰ, ਉਹ ਵੀ ਬਿਲਕੁਲ ਫਾਰਗ ਹੋ ਗਏ। ਸਾਰੇ ਦੇ ਸਾਰੇ ਲੇਟ ਗਏ। ਵੈਸੇ ਯਾਰ ਦੇਖਣ ਵਾਲੀ ਗੱਲ ਹੈ ਕਿ ਬਈ ਲੇਟਣ ਵੀ ਕਿਉਂ ਨਾ, ਜਿੱਥੇ ਬੰਦੂਕ ਸਾਹਮਣੇ ਲੱਗੀ ਹੋਏ ਹਾਂ ਉੱਥੇ ਬਸ ਖਾਨ ਵਰਗੇ ਟਿਕਦਾ ਫਿਰ। ਹਾਂ ਬਾਕੀ ਸਾਰੇ ਲੇਟ ਜਾਂਦੇ। ਉਹ ਲੇਟ ਲੁੱਟ ਗਏ। ਉਹਦੇ ਨਾਲ ਵੀ ਇੱਕ ਔਰਤ ਆਈ, ਉਹਨੇ ਵੀ ਉਹਦੇ ਨਾਲ ਗੱਲਬਾਤ ਕੀਤੀ ਕਿ ਬੇਸ਼ਰਮ ਆਦਮੀ ਹੋ ਤੁਸੀਂ, ਕਿਉਂ ਖਾਨ ਨਾਲ ਗੱਦਾਰੀ ਕੀਤੀ ਤੁਸੀਂ ਪਾਸ ਕਰਕੇ? ਉਹ ਕਹਿੰਦੇ ਜੀ ਮੇਰਾ ਤਾਂ ਕੰਮ ਹੀ ਕੋਈ ਨਹੀਂ ਹੈ। ਐਵੇਂ ਇੱਧਰ ਉੱਧਰ ਦੀਆਂ ਗੱਲਾਂ ਮਾਰ ਰਹੇ ਅਤੇ ਉਹ ਕੋਈ ਹਿਸਾਬ ਕਿਤਾਬ ਨਹੀਂ ਗਾ ਜਨਾਬ। ਉਸ ਤੁਸੀਂ ਕਹਿ ਲਓ ਕਿ ਖਾਨ ਨੂੰ ਛੱਡ ਦਿੱਤਾ ਉਹਨਾਂ ਨੇ। ਕੌਮ ਨੇ ਵੀ ਜਿਹੜਾ ਨਾ ਉਹ ਦਿਲ ਦੇ ਵਿੱਚ ਰੱਖਿਆ ਖਾਨ ਨੂੰ। ਹਾਂ ਬਾਹਰ ਕੋਈ ਨਹੀਂ ਹਿਸਾਬ ਕਿਤਾਬ ਹੈ। ਹੁਣ ਬਾਜ਼ੀ ਜਿਹੜੀ ਹੈ ਨਾ ਸਾਰੀ ਦੀ ਸਾਰੀ ਫੀਲਡ ਮਾਰਸ਼ਲ ਦੇ ਹੱਥ ਦੇ ਵਿੱਚ ਹੈ। ਔਰ ਫੀਲਡ ਮਾਰਸ਼ਲ ਇਸ ਟਾਈਮ ਰਾਜਾ ਇੰਦਰ ਬਣਿਆ ਬੈਠਾ। ਹਾਂਜੀ ਕਿਉਂਕਿ ਤਾਕਤ ਉਹਦੇ ਕੋਲ ਮੰਨਣਾ ਪੈਂਦਾ, ਜੋ ਗੱਲ ਹੈ ਉਹ ਹੈ। ਹਾਂ ਇਹ ਸਾਰੀ ਪਾਰਟੀ ਕੰਟਰੋਲ ਹੋ ਗਈ, ਅਦਾਲਤਾਂ ਸਾਰੀਆਂ ਕੰਟਰੋਲ ਹੋ ਗਈਆਂ, ਹਰ ਚੀਜ਼ ਕੰਟਰੋਲ ਹੋ ਗਈ। ਮਾਈ ਪਹਿਲੇ ਹੀ ਕੰਟਰੋਲ 'ਚ ਆ। ਹਾਂ ਇਹ ਪਤਾ ਨਹੀਂ ਉਹ ਮਾਈ ਦੇ ਕੰਟਰੋਲ 'ਚ ਆ ਕਿ ਮਾਈ ਇਹਨਾਂ ਦੇ ਕੰਟਰੋਲ 'ਚ। ਬਿਲਕੁਲ ਜੋ ਸਭ ਤੇ ਆ ਜਿਹੜਾ PTI ਵਾਲਾ ਜਿਹੜੀ ਸਾਰੀ ਕਿਆਦਤ ਆ ਇਹ ਵੀ ਇਹਨਾਂ ਦੇ ਕੰਟਰੋਲ ਦੇ ਵਿੱਚ ਆ। ਔਰ ਆ ਜਿਹੜਾ ਆਪਣਾ ਸਰਕਾਰ ਕੀ ਨਾਮ ਇਹਨਾਂ ਦਾ ਲਈਦਾ ਯਾਰ, ਸਲਮਾਨ ਅਕਰਮ ਰਾਜਾ ਸਾਹਿਬ, ਇਹਨਾਂ ਨੇ ਆ ਕੇ ਕਿਹਾ ਕਿ ਬਈ ਆ ਮੇਰੇ ਲਈ ਤਾਂ ਬੜੇ ਹੈਰਤ ਦੀ ਗੱਲ ਸੀ, ਹੈਰਾਨਗੀ ਦੀ ਗੱਲ ਸੀ ਕਿ ਕਿਵੇਂ ਪਾਸ ਹੋ ਗਿਆ ਮੈਨੂੰ। ਫਿਰ ਉਹ ਕਹਿਣ ਲੱਗੇ ਕਿ ਵੀ ਬਜਟ ਤਾਂ ਪਾਸ ਹੋਣਾ ਹੀ ਸੀ। ਹਾਂ ਇਹ ਤਾਂ ਅਸੀਂ ਪਾਸ ਕੀਤਾ, ਕਿਹਾ ਸੀ ਕਿ ਵੀ ਕਰ ਲਓ ਯਾਰ। ਕੱਲ੍ਹ ਕੁਝ ਕਹਿ ਰਹੇ ਸੀ, ਅੱਜ ਕੁਝ ਕਹਿ ਰਹੇ ਤੁਸੀਂ। ਹਾਂਜੀ ਉਹ ਕਹਿ ਰਹੇ ਕਿ ਨਹੀਂ ਉਹ ਮੇਰਾ ਮਤਲਬ ਸੀ ਕਿ ਬਈ ਉਹ ਅੱਜ ਨਾ ਕਰਦੇ, ਕੱਲ੍ਹ 2-3 ਦਿਨ ਠਹਿਰ ਕੇ ਪਾਸ ਕਰ ਲੈਂਦੇ। ਹਾਂ ਕਰਨਾ ਤਾਂ ਹੈ ਜੀ ਕਰ। ਸਾਰੇ ਦੇ ਸਾਰੇ ਰਲੇ ਹੋਇਆ। ਆਹ ਤਸਵੀਰ ਇੱਕ ਬਣਾਈ ਉਹਨੇ ਬੁਲਾ ਲਿਆ AI ਵਾਲੇ ਨੇ। ਹਾਂ ਜੀ ਰਾਏ ਸਾਹਿਬ ਦੀ।
ਸਲਮਾਨ ਅਕਰਮ ਰਾਜਾ ਦੀ। ਹਾਂ, ਔਰ ਆਹ ਦੇਖ ਕੇ ਯਕੀਨ ਕਰੋ ਇੱਦਾਂ ਹੀ ਲੱਗਦਾ ਜਿੱਦਾਂ ਕਿ ਰੈੱਡ ਇੰਡੀਅਨ ਨਹੀਂ ਹੁੰਦੇ। सलमान अकरम राजा बहुत अच्छा वकील है, बड़ा बीबा वकील है, बहुत लायक वकील है। प्रॉब्लम है कि वो सियासत नहीं कर सकता, वो सियासतदान नहीं है। हाँ, वो ना ही वो बहादुर है। हाँ, वकील यकीन करो कि जिन्ना वकीलों ने खराब किया ना PTI ने, शायद किसी और ने किया। हाँ, वकालत कर लेंगे, सियासत वाला काम वो है नहीं। वो तां करके वो डर जाता, सोशल मीडिया के रिएक्शन देखता वो डर जाता कि भी मेरे लिए भी बड़ी हैरानगी की गल सी। हाँ, बाद च उधरों प्रैशर पैंदा तो कहता नहीं असीं ते पास मिल के पास किया, ये सारे ने रल रला के इन्होंने पास किया। हाँ, होर कोई गल नहीं। बाबा जी फरमाते हैं कि बई जान तो पहले वो जिहड़ा हरामजादा, मैं कहा बाबा जी आजम नज़ीर तारड़ बाबा खांदे। हाँ बाबा खांदे, वो फोन नंबर ही दे दे। मैं कहा बाबा जी तुसीं की करना, गालां कड्ढनियां? बाबा कहते नहीं मैं नहीं गालां कड्ढनियां, मैं उन्होंने बस कहना कि यार वो तू अजकल जिहड़ा ना हर किसी नूं किसी दे नाल सवा रिहा, यार डड्डू मेरे नाल ही सवा दे, पैसे जिन्हें लैने ने ले ला। यही काम है दल्ले का। लगी समझ।